ਪਾਕਿਸਤਾਨ ਦੀ ਫੈਡਰਲ ਸਰਕਾਰ ਦੇ ਮਹਿਕਮੇ ਈਟੀਪੀਬੀ ਯਾਨੀ ਮਤਰੂਕਾ ਵਕਫੇ ਇਮਲਾਕ ਬੋਰਡ, ਜਿਨ੍ਹਾਂ ਦੇ ਜ਼ੇਰੇ ਇੰਤਜ਼ਾਮ ਸਰਕਾਰੀ ਕੰਮ ਗੁਰੂ ਘਰਾਂ ਦਾ ਜਿਹੜਾ ਉਹ ਚੱਲਦਾ ਹੈ, ਉਹਨਾਂ ਦੇ ਜ਼ਰੀਏ ਨੇ ਨਾ ਦੱਸਣ ਦੀ ਸ਼ਰਤ ਤੇ ਪੰਜਾਬੀ ਰੇਡੀਓ ਯੂਐਸਏ ਨੂੰ ਦੱਸਿਆ ਹੈ ਕਿ ਪਾਕਿਸਤਾਨ ਕੋਸ਼ਿਸ਼ ਕਰ ਰਿਹਾ ਕਿ ਭਾਰਤ ਨਾਲ ਗੱਲਬਾਤ ਤੋਂ ਬਾਅਦ ਬਾਰਡਰ ਜਿਹੜੇ ਕਿ ਦੋਵੇਂ ਮੁਲਕਾਂ ਨੇ ਆਪਸੀ ਲੜਾਈ ਤੋਂ ਬਾਅਦ ਬੰਦ ਕਰ ਦਿੱਤੇ ਸਨ, ਉਹਨਾਂ ਨੂੰ ਖੋਲ ਦਿੱਤਾ ਜਾਏ। ਇਹਨਾਂ ਬਾਰਡਰਾਂ ਦੀ ਬੰਦਸ਼ ਦਾ ਸਭ ਤੋਂ ਬਹੁਤਾ ਨੁਕਸਾਨ ਪੰਜਾਬ ਔਰ ਪੰਜਾਬ ਵਾਸੀਆਂ ਨੂੰ ਹੋ ਰਿਹਾ ਹੈ, ਪੰਜਾਬੀਆਂ ਨੂੰ ਹੋ ਰਿਹਾ ਹੈ। ਔਰ ਇਸ ਤੋਂ ਵੱਧ ਸਭ ਤੋਂ ਬਹੁਤੀ ਆਈਜਾਈ ਸੀਗੀ ਜਿਹੜੀ ਉਹ ਸਿੱਖ ਸ਼ਰਧਾਲੂਆਂ ਦੀ ਸੀਗੀ, ਜਿਹੜੇ ਪਾਕਿਸਤਾਨ ਆ ਕੇ ਮੱਥਾ ਟੇਕਦੇ ਸਨ। ਇਹਨਾਂ ਯਾਤਰੀਆਂ ਦੀ ਆਈਜਾਈ ਬਿਲਕੁਲ ਭਾਰਤੀ ਮਾਮਲਿਆਂ ਦੇ ਉੱਤੇ ਬੰਦ ਹੋ ਗਈ ਹੈ, ਕਿਉਂਕਿ ਪਾਕਿਸਤਾਨ ਦਾ ਇਹ ਦਾਅਵਾ ਹੈ ਕਿ ਸਾਡੇ ਵੱਲੋਂ ਬਾਰਡਰ ਖੁੱਲਾ ਹੈ। ਹੁਣ ਪਾਕਿਸਤਾਨੀ ਜ਼ਰੀਏ ਦੱਸ ਰਹੇ ਨੇ ਕਿ ਪਾਕਿਸਤਾਨ ਪੂਰੀ ਕੋਸ਼ਿਸ਼ ਕਰ ਰਿਹਾ ਕਿ ਭਾਰਤ ਨੂੰ ਇਸ ਗੱਲ ਦੇ ਉੱਤੇ ਲੈ ਆਵੇ ਕਿ ਉਹ ਸ਼ਰਧਾਲੂਆਂ ਦੇ ਵਾਸਤੇ ਬਾਰਡਰ ਨੂੰ ਫਿਰ ਤੋਂ ਖੋਲ ਦੇਵੇ, ਔਰ ਇਹ ਕੰਮ ਸਤੰਬਰ ਦੇ ਵਿੱਚ ਹੋਣ ਦੀ ਉਮੀਦ ਜ਼ਾਹਰ ਕੀਤੀ ਜਾ ਰਹੀ ਹੈ। ਪਾਕਿਸਤਾਨ ਵੱਲੋਂ ਇਹ ਵੀ ਸਲਾਹ ਆਈ ਹੈ ਕਿ ਜਿੱਦਾਂ ਵਾਘਾ ਬਾਰਡਰ ਨੂੰ ਆਈਜਾਈ ਵਾਸਤੇ ਵਰਤਿਆ ਜਾ ਰਿਹਾ ਹੈ, ਇਸ ਤਰ੍ਹਾਂ ਹੀ ਜਿਹੜਾ ਕਰਤਾਰਪੁਰ ਸਾਹਿਬ ਹੈ ਉਹਨੂੰ ਐਗਜ਼ਿਟ ਔਰ ਐਂਟਰੀ ਪੁਆਇੰਟ ਦੇ ਤੌਰ ਤੇ ਦੋਵੇਂ ਮੁਲਕ ਨੇ ਜਿਹੜੇ ਉਹ ਖੋਲ ਦੇਣ। ਇਹ ਮਾਮਲਾ ਕਿਤੇ ਤੱਕ ਅੱਗੇ ਵਧਿਆ ਇਸ ਬਾਰੇ ਕੋਈ ਦੱਸ ਨਹੀਂ ਪਾਈ ਜਾ ਰਹੀ, ਪਰ ਆਖਿਆ ਜਾ ਰਿਹਾ ਕਿ ਇਹ ਸਲਾਹ ਪਾਕਿਸਤਾਨ ਵੱਲੋਂ ਸਾਹਮਣੇ ਆਈ ਹੈ ਕਿ ਜਿੱਦਾਂ ਵਾਘਾ ਬਾਰਡਰ ਥਾਣੀ ਪਾਕਿਸਤਾਨ ਐਂਟਰੀ ਹੋ ਸਕਦੀ ਹੈ, ਇਦਾਂ ਹੀ ਕਰਤਾਰਪੁਰ ਸਾਹਿਬ ਥਾਣੇ ਵੀ ਐਂਟਰੀ ਹੋ ਸਕੇ ਔਰ ਵੀਜ਼ਾ ਲੈ ਕੇ ਆਉਣ ਵਾਲੇ ਜਿਹੜੇ ਉਧਰੋਂ ਦੀ ਆਊਟ ਵੀ ਹੋ ਸਕਣ। ਨਾਲ ਹੀ ਇਹ ਆਖਿਆ ਜਾ ਰਿਹਾ ਹੈ ਕਿ ਦੋਵੇਂ ਮੁਲਕਾਂ ਦੀ ਲੜਾਈ ਤੋਂ ਬਾਅਦ ਜਿਹੜੀ ਬਾਰਡਰਾਂ ਦੀ ਬੰਦਸ਼ ਹੋਈ ਹੈ, ਪਾਕਿਸਤਾਨ ਦੀ ਰੀਝ ਹੈ ਕਿ ਇਸ ਸਤੰਬਰ 'ਚ ਖੁੱਲ ਜਾਣ। ਇਸ ਵੇਲੇ ਪਾਕਿਸਤਾਨ ਜਾਣ ਦੇ ਰੀਝਵੰਦਾਂ ਦੀ ਗਿਣਤੀ ਕੋਈ 15,000 ਦੇ ਲਾਗੇ ਚਾਗੇ ਹੈ, ਜਿਨ੍ਹਾਂ ਨੇ ਪਾਕਿਸਤਾਨ 'ਚ ਜਾਣ ਵਾਸਤੇ ਵੀਜ਼ਾ ਅਪਲਾਈ ਕੀਤਾ ਹੋਇਆ ਹੈ।